ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇੱਕ ਸਾਹਿਬ ਨੇ ਫੇਸਬੁੱਕ 'ਤੇ ਨਾ ਅਤੇ ਉਹਨਾਂ ਦਾ ਨਾਂ ਤਾਂ ਨਹੀਂ ਲਾਂਗਾ ਕਿ ਕੱਲ੍ਹ ਨੂੰ ਦਿਲ 'ਚ ਉਹ ਆਪਣੇ ਇਹਨਾਂ ਖਿਆਲਾਤ ਤੋਂ ਤੋਬਾ ਵੀ ਕਰ ਲੈਣ, ਪਰ ਜਦੋਂ ਬੰਦਾ ਨਾਂ ਲੈ ਲਵੇ ਤਾਂ ਉਹ ਗੱਲ ਫਿਰ ਰਹਿੰਦੀ ਹੈ। ਅਤੇ ਉਮਰ ਉਹਨਾਂ ਦੀ ਵਾਹਵਾ ਕੋਈ 50-55 ਸਾਲ ਹੈ ਅਤੇ ਪੰਜਾਬੀ ਕੌਮ ਪ੍ਰਸਤ ਨੇ। ਅਤੇ ਅਗਲੇ ਦਿਨ ਕਹਿ ਰਹੇ ਸਨ ਕਿ ਇੰਗਲਿਸ਼ ਨੂੰ ਥੜੇ ਦੀ ਬੋਲੀ ਬਣਾਉਣ ਵਾਸਤੇ ਮੇਰਾ ਇੱਕ ਮਨਸੂਬਾ ਹੈ। ਅਸੀਂ ਇੰਗਲਿਸ਼ ਦੀ ਗੁਲਾਮੀ ਦੇ ਖਿਲਾਫ ਹਾਂ ਅਤੇ ਉਹ ਇੰਗਲਿਸ਼ ਦੀ ਗੁਲਾਮੀ ਨੂੰ ਵਧਾਉਣਾ ਚਾਹੁੰਦੇ ਨੇ। ਅਤੇ ਉਦੋਂ ਤਾਂ ਮੈਂ ਦੋ ਸ਼ੇਰ ਲਿਖੇ ਸਨ ਕਿ ਜਿਹਨੇ ਥੜਾ ਸਾਡਾ ਪੁੱਟਿਆ ਹੈ ਉਹਨੂੰ ਥੜੇ ਦੀ ਬੋਲੀ ਬਣਾਉਣਾ ਹੈ। ਤੂੰ ਸਿਆਣਾ ਹੈ ਕਿ ਨਿਆਣਾ ਹੈ? 55 ਸਾਲ ਤੁਹਾਡੀ ਜੇ 50-55 ਸਾਲ ਉਮਰ ਹੈ, ਸਿਆਣੇ ਬੰਦੇ ਹੋ ਅਤੇ ਨਿਆਣਿਆਂ ਦੀ ਗੱਲ ਕਰਦੇ ਹੋ। ਜਿਹਦੀ ਗੁਲਾਮੀ ਦੀ ਵਜ੍ਹਾ ਤੋਂ ਅਸੀਂ ਤਬਾਹ ਹੋ ਗਏ ਹਾਂ, ਉਹਨੂੰ ਤੁਸੀਂ ਥੜੇ ਦੀ ਬੋਲੀ ਬਣਾਉਣਾ। ਅੱਛਾ, ਅੱਗੇ ਮੈਨੂੰ ਨਹੀਂ ਸੀ ਆ ਰਹੀ ਕਿ ਕਿਵੇਂ ਨਜ਼ਮ ਬਣਾਉਣੀ ਹੈ। ਫਿਰ 2-4 ਦਿਨ ਪਹਿਲਾਂ ਉਹਨਾਂ ਦੀ ਇੱਕ ਹੋਰ ਪੋਸਟ ਪੜ੍ਹੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਹਨ ਜੀ ਮੁਹੰਮਦ ਬਿਨ ਕਾਸਮ ਅਤੇ ਬਾਕੀ ਮੁਸਲਮਾਨ ਬਾਦਸ਼ਾਹਾਂ ਨੇ ਸਾਡੇ ਕੋਲ ਹਰ ਸ਼ੈ ਖੋਹ ਲਈ ਅਤੇ ਸਾਨੂੰ ਸਿਰਫ ਈਮਾਨ ਦਿੱਤਾ। ਯਾਨੀ ਕਿ ਉਹ ਇਸਲਾਮ ਦੇ ਵੀ ਖਿਲਾਫ ਨੇ, ਅੰਗਰੇਜ਼ ਦੀ ਗੁਲਾਮੀ ਦੇ ਹੱਕ 'ਚ ਨੇ ਅਤੇ ਇਸਲਾਮ ਦੇ ਖਿਲਾਫ ਨੇ। ਅਤੇ ਮੈਨੂੰ ਫਿਰ ਬੜਾ ਬੁਰਾ ਲੱਗਾ ਕਿ ਯਾਰ ਇਹ ਬੰਦੇ ਜਿਹੜੇ ਗੱਲ ਕਰਦੇ ਨੇ ਆਪਣੀ ਮਾਂ ਬੋਲੀ ਦੇ ਹੱਕ ਦੇ, ਪੰਜਾਬੀ ਤਹਿਜ਼ੀਬ ਦੀ ਹੱਕ ਦੇ ਨਾਲ, ਅੰਗਰੇਜ਼ ਦੀ ਗੁਲਾਮੀ ਦੀ ਗੱਲ ਕਰਦੇ ਨੇ ਔਰ ਇਸਲਾਮ ਨਾਲ ਬਜ਼ਾਰੀ ਦੀ ਗੱਲ ਕਰਦੇ ਨੇ। ਅਤੇ ਉਹਦੇ ਉੱਤੇ ਵੀ ਮੈਂ ਫਿਰ ਲਿਖਿਆ ਕਿ ਮਜ਼ੀਦ ਉਸੇ ਨਜ਼ਮ 'ਚੋਂ ਹੀ ਇੰਗਲਿਸ਼ ਦੀ ਗੁਲਾਮੀ ਨੂੰ ਵਧਾਉਣਾ ਹੈ ਅਤੇ ਇਸਲਾਮ ਨੂੰ ਮੁਕਾਉਣਾ ਹੈ। ਤੂੰ ਸਿਆਣਾ ਹੈ ਕਿ ਨਿਆਣਾ ਹੈ? ਅਤੇ ਫਿਰ ਇੱਕ ਮੈਂ ਲਿਖਿਆ ਕਿ ਫਰੀਦ ਦੇ ਮਜ਼ਹਬ ਨੂੰ ਛੱਡ ਕੇ ਅਤੇ ਫਰੀਦ ਦਾ ਪੈਗਾਮ ਫੈਲਾਉਣਾ ਹੈ। ਤੂੰ ਸਿਆਣਾ ਹੈ ਕਿ ਨਿਆਣਾ ਹੈ? ਯਾਨੀ ਬਾਬੇ ਫਰੀਦ ਜਿਹੜੇ ਪੰਜਾਬੀ ਦੇ ਪਿਓ ਨੇ, ਯਾਨੀ ਸਾਡੇ ਪੰਜਾਬੀ ਦਾ ਜਿੰਨਾ ਬੂਟਾ ਲਾਇਆ ਹੈ, ਉਹਨਾਂ ਦੇ ਮਜ਼ਹਬ ਨੂੰ ਉਹਨਾਂ ਦੇ ਮਜ਼ਹਬ ਦੇ ਤੁਸੀਂ ਖਿਲਾਫ ਹੋ, ਪਰ ਆਂਦੇ ਹੋ ਉਹਨਾਂ ਦੀ ਜ਼ਬਾਨ ਫੈਲਾਉਣੀ ਹੈ। ਇਹ ਸਿਆਣਿਆਂ ਵਾਲੀ ਗੱਲ ਹੈ ਕਿ ਨਿਆਣਿਆਂ ਵਾਲੀ ਗੱਲ ਹੈ? ਅਤੇ ਜਿੰਨੇ ਨਾਮ ਨਹਾਦ ਪੰਜਾਬੀ ਕੌਮ ਪ੍ਰਸਤ ਨੇ, ਅਕਸਰ ਮੈਂ ਤਾਂ ਹੀ ਇਹਨਾਂ ਦੇ ਨਾਲ ਨਹੀਂ ਰਲਦਾ ਕਿਉਂਕਿ ਅਕਸਰ ਇਹਨਾਂ ਦੇ ਵਿੱਚ ਇਸਲਾਮ ਦੇ ਖਿਲਾਫ ਨੇ। ਬੜੇ ਅੱਛੇ ਲੋਕ ਨੇ ਜਿਹੜੇ ਇਸਲਾਮ ਨਾਲ ਮੁਹੱਬਤ ਕਰਦੇ ਨੇ ਔਰ ਪਰ ਜੇ ਪੰਜਾਬੀ ਦਾ ਪੈਗਾਮ ਤੁਸੀਂ ਫੈਲਾਉਣਾ ਹੈ ਅਤੇ ਵਧਾਉਣਾ ਹੈ ਔਰ ਆਪਣੀ ਮਾਂ ਬੋਲੀ ਦਾ ਹੱਕ ਲੈਣਾ ਹੈ ਅਤੇ ਇਸਲਾਮ ਦੇ ਨਾਲ ਗੱਦਾਰੀ ਤੁਹਾਨੂੰ ਅਸੀਂ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ, ਨਾ ਤੁਸੀਂ ਕਰ ਸਕਦੇ ਹੋ। ਕਿਉਂਕਿ ਬਾਬਾ ਫਰੀਦ, ਹਜ਼ਰਤ ਸੁਲਤਾਨ ਬਹੂ, ਬਾਬਾ ਬੁੱਲੇ ਸ਼ਾਹ, ਪੀਰ ਵਾਰਿਸ ਸ਼ਾਹ, ਸਾਡੇ ਮੀਆਂ ਮੁਹੰਮਦ ਬਖਸ਼ ਸਾਹਿਬ, ਸਾਡੇ ਬਾਬਾ ਫਰੀਦ, ਇਹ ਸਾਰੇ ਜਿਹੜੇ ਗੁਲਾਮ ਫਰੀਦ ਨੇ, ਇਹ ਸਾਰੇ ਇਸਲਾਮ ਦੇ ਸੂਫੀ ਬਜ਼ੁਰਗ ਸਨ ਔਰ ਪੰਜਾਬੀ ਸ਼ਾਇਰ ਸਨ। ਇਹਨਾਂ ਦੀ ਸ਼ਾਇਰੀ ਦਾ ਜਿਹੜਾ ਬੁਨਿਆਦ ਸੀ ਉਹ ਇਸਲਾਮ ਸੀ ਔਰ ਇਨਸਾਨੀਅਤ ਦਾ ਮੁਹੱਬਤ ਇਹਨਾਂ ਨੇ ਇਸਲਾਮ ਕੋਲੋਂ ਸਿੱਖੀ ਸੀ। ਤੁਸੀਂ ਇੱਕ ਨਵੇਂ ਤਰਜ਼ ਦੇ ਪੰਜਾਬੀ ਦੀ ਹਿਫਾਜ਼ਤ ਕਰਨ ਵਾਲੇ ਉੱਠੇ ਹੋ ਜਿਨ੍ਹਾਂ ਨੂੰ ਆ ਜਾ ਕੇ ਮਸਲਾ ਇਸਲਾਮ ਨਾਲ ਹੈ ਔਰ ਅੰਗਰੇਜ਼ ਦੀ ਗੁਲਾਮੀ ਔਰ ਇੰਗਲਿਸ਼ ਦੀ ਗੁਲਾਮੀ ਨਾਲ ਇਹਨਾਂ ਨੂੰ ਮਸਲਾ ਕੋਈ ਨਹੀਂ। ਅਤੇ ਇਹੀ ਗੱਲ ਕਹਿਣੀ ਸੀ ਕਿ ਇਹ ਜਿਹੜੀ ਕੌਮ ਪ੍ਰਸਤੀ, ਇਹਨਾਂ ਨੂੰ ਅੱਗੇ ਹੀ ਕੋਈ ਘਾਹ ਨਹੀਂ ਪਾਉਂਦਾ। ਮਤਲਬ ਪੂਰਾ ਪਾਕਿਸਤਾਨ ਜਿਹੜੇ ਪੰਜਾਬੀ ਨੇ ਉਹ ਉਰਦੂ ਦੇ ਦੀਵਾਨੇ ਨੇ, ਅਤੇ ਜੇ ਤੁਸੀਂ ਪੰਜਾਬੀ ਔਰ ਇਸਲਾਮ ਨਾਲ ਵੀ ਮੁਹੱਬਤ ਕਰਦੇ ਨੇ ਪੰਜਾਬੀ, ਅਤੇ ਜੇ ਤੁਸੀਂ ਆਪਣੀ ਜ਼ਬਾਨ ਦੇ ਵਿੱਚ ਸੈਕੂਲਰਿਜ਼ਮ ਪਾ ਲੈਣੀ ਹੈ ਅਤੇ ਤੁਸੀਂ ਇਸਲਾਮ ਨਾਲ ਨਫ਼ਰਤ ਪਾ ਲੈਣੀ ਹੈ, ਅਤੇ ਤੁਹਾਡਾ ਤਾਂ ਅੱਗੇ ਹੀ ਮੁਕੱਦਮਾ ਬੜਾ ਕਮਜ਼ੋਰ ਹੈ। ਅਤੇ ਜੇ ਆਪਣਾ ਮੁਕੱਦਮਾ ਮਜ਼ਬੂਤ ਕਰਨਾ ਹੈ ਸੂਫੀਆਤ ਦੀ ਮੁਹੱਬਤ ਔਰ ਜਿਹੜੀ ਇਨਸਾਨੀਅਤ ਨਾਲ ਮੁਹੱਬਤ ਹੈ, ਤੁਹਾਨੂੰ ਇਸਲਾਮ ਨਾਲ ਨਫ਼ਰਤ ਹੈ ਔਰ ਤੁਹਾਡਾ ਦਾਅਵਾ ਤੁਹਾਨੂੰ ਇਨਸਾਨੀਅਤ ਨਾਲ ਜਿਹੜਾ ਨਾ ਮੁਹੱਬਤ ਹੈ। ਅਤੇ ਸਾਡਾ ਤਾਂ ਜਿਹੜਾ ਪੰਜਾਬੀ ਤਹਿਜ਼ੀਬ ਜਾਂ ਪੰਜਾਬੀ ਜ਼ਬਾਨ ਦਾ ਮੁਕੱਦਮਾ ਹੈ ਉਹ ਸੂਫੀਆ ਦੇ ਮੁਕੱਦਮੇ 'ਤੇ ਕਾਇਮ ਹੈ। ਜੋ ਬਾਬੇ ਫਰੀਦ ਦਾ ਜੋ ਪੈਗਾਮ ਸੀ ਕਿ ਇਸਲਾਮ ਜਿਹੜਾ, ਬਾਬੇ ਫਰੀਦ ਨੇ ਕਿਹਾ, ਉੱਠ ਫਰੀਦਾ ਸੁੱਤਿਆ ਅਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਯਾਨੀ ਬਾਬਾ ਫਰੀਦ ਇਸਲਾਮ ਔਰ ਨਮਾਜ਼ ਦਾ ਹੁਕਮ ਦੇ ਰਹੇ ਨੇ, ਇਹ ਇਸਲਾਮ ਤੋਂ ਹੀ ਬਾਜ਼ਾਰ ਨੇ। ਇੰਨੀ ਗੱਲ ਹੀ ਕਰਨੀ ਸੀ ਕਿ ਜਿੰਨੀ ਦੇਰ ਤੱਕ ਚੰਦ ਪੰਜਾਬੀ ਕੌਮ ਪ੍ਰਸਤਾਂ ਨੂੰ ਅਕਲ ਨਹੀਂ ਨਾ ਆਏਗੀ, ਨਿਰੀ ਇਹਨਾਂ ਦਾ ਕੰਮ ਹੈ ਦਿਨ ਰਾਤ ਬਲੋਚਾਂ, ਸਿੰਨੀਆਂ, ਪਠਾਣਾਂ ਦੇ ਖਿਲਾਫ ਨਫ਼ਰਤ ਫੈਲਾਉਣਾ। ਅਤੇ ਫੈਲਾ ਲਓ ਤੁਸੀਂ, ਤੁਹਾਨੂੰ ਅੱਗੇ ਕਿਸੇ ਘਾਹ ਨਹੀਂ ਪਾਇਆ, ਅੱਗੋਂ ਵੀ ਕਿਸੇ ਨੇ ਨਹੀਂ ਪਾਉਣਾ। ਅਤੇ ਜਿਹੜੇ ਇਸਲਾਮ ਨਾਲ ਮੁਹੱਬਤ ਕਰਨ ਵਾਲੇ, ਉਰਦੂ ਨਾਲ ਵੀ ਮੁਹੱਬਤ ਕਰਨ ਵਾਲੇ, ਪਾਕਿਸਤਾਨ ਨਾਲ ਮੁਹੱਬਤ ਕਰਨ ਵਾਲੇ ਪੰਜਾਬੀ ਨੇ, ਮੇਰੇ ਮੁਹਾਤਬ ਸਿਰਫ ਉਹ ਨੇ। ਮੈਂ ਉਹਨਾਂ ਨੂੰ ਕਹਾਂਗਾ ਕਿ ਭਾਈ ਸਾਡੀ ਜ਼ਬਾਨ ਜਿਹੜੀ ਹੈ ਇਹਦੇ ਨਾਲ ਨਾ ਇਸਲਾਮ ਨੂੰ ਖਤਰਾ ਹੈ, ਨਾ ਪਾਕਿਸਤਾਨ ਨੂੰ ਖਤਰਾ ਹੈ, ਨਾ ਉਰਦੂ ਨੂੰ ਖਤਰਾ ਹੈ। ਪਰ ਇਹ ਜ਼ਿਆਦਤੀ ਹੈ ਕਿ ਤੁਸੀਂ ਪੰਜਾਬੀ ਘਰਾਂ ਦੇ ਵਿੱਚ ਉਰਦੂ ਬੋਲੋ ਔਰ ਸਕੂਲਾਂ 'ਚ ਵੀ ਪੰਜਾਬੀ ਦੀ ਇਜਾਜ਼ਤ ਨਾ ਆਏ ਔਰ ਸਾਨੂੰ ਪੰਜਾਬੀ ਪੜ੍ਹਨ ਦੀ ਵੀ ਇਜਾਜ਼ਤ ਨਾ ਆਏ। ਸਾਡਾ ਮਾਜ਼ੀ ਦੇ ਨਾਲ ਰਿਸ਼ਤਾ ਤਰੋੜਿਆ ਜਾਏ, ਸਾਡਾ ਪੰਜਾਬੀ ਮਾਜ਼ੀ ਹੈ ਅਤੇ ਇਸ ਪੰਜਾਬੀ ਦੇ ਨਾਲ ਇਸਲਾਮ ਵੀ ਮਜ਼ਬੂਤ ਹੋਏਗਾ, ਪਾਕਿਸਤਾਨ ਵੀ ਮਜ਼ਬੂਤ ਹੋਏਗਾ। ਅਤੇ ਸਾਨੂੰ ਇਹਦੇ ਨਾਲ ਸਿੱਖਾਂ ਨਾਲ ਵੀ ਕੋਈ ਨਫ਼ਰਤ ਨਹੀਂ, ਉਹ ਵੀ ਸਾਡੇ ਭਰਾ ਨੇ। ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਉਹ ਵੀ ਸਾਡੇ ਭਰਾ ਨੇ, ਪਰ ਇਹਨਾਂ ਦੀ ਤਾਣ ਆ ਜਾ ਕੇ ਇਸਲਾਮ ਦੇ ਖਿਲਾਫ ਹੀ ਟੁੱਟਦੀ ਹੈ। ਇੰਨੀ ਗੱਲ ਕਹਿਣੀ ਸੀ ਕਿ ਅੱਲਾ ਪਾ ਕੇ ਇਹਨਾਂ ਨੂੰ, ਇਹ ਜਿਹੜੇ ਬਾਬੇ ਨੇ, ਉਂਝ ਹੀ ਇਹਨਾਂ ਦੇ ਕਬਰ 'ਚ ਲੱਤਾਂ ਨੇ, ਅਤੇ ਇਸਲਾਮ ਦੇ ਖਿਲਾਫ ਬੋਲ ਲਓ ਤੁਸੀਂ ਜਿੰਨੀ ਦੇਰ ਬੋਲਣਾ, ਤੁਹਾਡਾ ਦਾਲ 'ਤੇ ਗਲਣੀ ਨਹੀਂ। ਇੰਨੀ ਗੱਲ ਕਹਿਣੀ ਸੀ। ਠੀਕ ਹੈ, ਅਸਲਾਮ ਵਾਲੇਕੁਮ।